अस्सलाम वालेकुम लो जी, तुसीं देख रहे हो पंजाबी चैनल। तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ, ਇਹ ਫਾਰਮ 47 ਦੀ ਹਕੂਮਤ, ਇਹ ਚੋਰ ਲੁਟੇਰੇ ਤੇ ਇਹਨਾਂ ਦੇ ਪਾਰਟਨਰ ਇਨ ਕ੍ਰਾਈਮ ਡਕੈਤ ਜਿਹੜੇ ਨੇ, ਇਹ ਜ਼ਰਦਾਰੀ ਹੈ ਹੋ ਗਏ, ਬਿੱਲੋ ਖੁਸਰਾ ਹੋ ਗਿਆ, ਇਹ ਦੇ ਨਾਲ ਜਿਹੜੀਆਂ ਪਾਰਟੀਆਂ ਨਾਲ ਰਲੀਆਂ ਨੇ, ਇਹ ਤੇ ਇਹਨਾਂ ਦੇ ਹੈਂਡਲਰ ਤੇ ਨਾਲੇ ਛੋਟੇ ਮੋਟੇ ਲਿਫਾਫੇ दगड़ दल्ले काजी समेत सारे हराम दे जो स्वाद इन्होंने हराम दे कहना चाहता हर चीज़ लिखी है। ये सारे खेड रहे ने गेम जनाब, और यह गेम है तुसी कह लो कि लूडो दी। हाँ, आईनी तरमीम पास करवानी है। ये जनाब जीरो तो शुरू होंगे ने, ਇਹ ਡਿੱਗਦੇ ਮਰਦੇ ਸਾਜ਼ਿਸ਼ਾਂ ਕਰਦੇ ਸੀੜੀਆਂ ਚੜ੍ਹਦੇ ਜਦੋਂ ਹੀ ਪਹੁੰਚਦੇ ਨੇ 99 ਦੇ ਕੋਲ, ਓਏ ਹੋਏ ਅੱਗੇ ਬੈਠਾ ਹੁੰਦਾ ਇੱਕ ਸੱਪ, ਓਏ ਹਾਂ ਫਨ ਬਣਾ ਕੇ। ਇਹ ਹਰ ਵਾਰੀ ਸੋਚਦੇ ਨੇ ਕਿ ਲੈ ਵੀ ਅਸੀਂ ਹੁਣ ਇਹ ਚਾਲ ਚੱਲੀਏ ਤੇ ਹੁਣ ਅਸੀਂ ਫਲਾਂਗ ਜਾਵਾਂਗੇ, ਹੁਣ ਅਸੀਂ ਨਿਕਲ ਜਾਵਾਂਗੇ ਇਹ ਸੱਪ ਦੇ ਉੱਤੋਂ ਦੀ ਤੇ ਆਈਨੀ ਤਰਮੀਮ ਪਾਸ ਕਰਵਾ ਲਾਂਗੇ। ਲੇਕਿਨ ਜਦੋਂ ਇਹ ਸੋਚਦੇ ਨੇ ਨਾਲ ਹੀ ਭਾਉ ਕੇ ਸੱਪ ਜਿਹੜਾ ਉਹ ਮਾਰਦਾ ਇਹਨਾਂ ਨੂੰ ਡੰਗ, ਇਹ ਫਿਰ ਡਿੱਗਦੇ ਨੇ ਜ਼ੀਰੋ ਤੇ ਜਾ ਕੇ। ਹਾਲਾਂਕਿ ਇਸ ਵਾਰੀ ਇਹਨਾਂ ਨੇ ਬੜੀ ਅੱਛੀ ਕੋਸ਼ਿਸ਼ ਕੀਤੀ। ਉਹ ਜਿਹੜਾ ਬਿੱਜੂ ਮੂੰਹਾਂ ਨੀਗਾ, ਕੀ ਨਾ ਇਹਦਾ ਬਗੈਰ ਦਾ ਮਨਹੂਸ ਆਦਮੀ ਬਿੱਜੂ, ਮੁਨਸ਼ੀ ਮਨੱਕਾ, ਇਹਨੂੰ ਨਾਲ ਲਾ ਕੇ ਇਹਨੂੰ ਉਹਨਾਂ ਨੇ ਕਿਹਾ ਕਿ ਲੈ ਵੀ ਸਾਨੂੰ ਤੂੰ ਦੇ ਮਖਸੂਸ ਨਸ਼ਿਸ਼ਤਾਂ। ਹਾਲਾਂਕਿ 8 ਜੱਜਾਂ ਨੇ ਸੁਪਰੀਮ ਕੋਰਟ ਨੇ ਮਨਾ ਕੀਤਾ ਕਿ ਨਹੀਂ, ਇਹ PTI ਦੀਆਂ ਸੀਟਾਂ ਨੇ। ਇਹਨਾਂ ਨੇ ਕਿਹਾ ਸਾਨੂੰ ਉਹ ਦਿਓ ਕਿਉਂਕਿ ਉਹ ਨੂਰਾਨੀ ਚਿਹਰੇ ਵਾਲਾ ਨਹੀਂ ਮੰਨ ਰਿਹਾ। ਓਏ ਹੋਏ, ਉਹ ਮੌਲਾਨਾ ਫਸ ਗਿਆ। ਮੌਲਾਨਾ ਕਹਿ ਰਿਹਾ ਕਿ ਨਹੀਂ, ਹਾਲਾਂਕਿ ਹਰ ਕਿਸਮ ਦੀ ਆਫਰ ਦਿੱਤੀ ਗਈ ਹੈ ਮੌਲਾਨਾ ਨੂੰ। ਹਾਂ, ਬਿੱਲੋ ਆਪ ਗਿਆ ਜਾ ਕੇ ਉਹਨੇ ਕਿਹਾ ਕਿ ਮੌਲਾਨਾ ਜੋ ਦਿਲ ਕਰਦਾ ਲੈ ਲਓ। ਮੌਲਾਨਾ ਕਹਿੰਦਾ ਨਹੀਂ, ਹੁਣ ਨਹੀਂ ਬਈ, ਹੁਣ ਕੋਈ ਵੀ ਤੇਰੀ ਕਿਸੇ ਕਿਸਮ ਦੀ ਲਾਲਚ ਜਿਹੜੀ ਨਾ ਉਹ ਮੇਰਾ ਦਿਮਾਗ ਨਹੀਂ ਥੇਰ ਸਕਦੀ। ਹਾਂ, ਹੁਣ ਨਹੀਂ, ਹੁਣ ਮੈਂ ਹੱਕ ਸੱਚ ਦੇ ਨਾਲ ਖੜਾ ਹੋ ਗਿਆ ਵਾਂ। ਇੰਨੀ ਪਜ਼ੀਰਾਈ ਮੈਨੂੰ ਜ਼ਿੰਦਗੀ 'ਚ ਕਦੀ ਨਹੀਂ ਮਿਲੀ ਜਿੰਨੀ ਮੈਨੂੰ ਹੁਣ ਮਿਲ ਰਹੀ ਹੈ। ਇਹ ਨਹੀਂ ਕੰਮ ਮੈਂ ਹੋਣ ਦੇਣਾ। ਤੇ ਉਹਨਾਂ ਨੇ ਕਿਹਾ ਲੋ ਜੀ, ਇਹ ਮੁਨਸ਼ੀ ਮੁਨੱਕਾ ਸਾਨੂੰ ਉਹ ਸੀਟਾਂ ਦੇ, ਕਿਉਂਕਿ ਮੌਲਾਨਾ ਤੇ ਮੰਨਦਾ ਨਹੀਂ ਪਿਆ। ਹਾਂ, ਤੇ ਫਿਰ ਅਸੀਂ ਜਿਹੜਾ ਨਾ ਪਾਸ ਕਰਵਾ ਲਈਏ ਕਿਉਂਕਿ ਇਹਨਾਂ ਦੀ ਬਕਾ ਹੀ ਉਹੀ ਹੈ। ਇਹ ਫਿਰ ਜਨਾਬ ਕਰ ਕਰਾ ਕੇ ਪਹੁੰਚੇ ਨੇ। ਹਾਂ, 99 ਤੇ ਪਹੁੰਚੇ ਨੇ। ਅਗਲਿਆਂ ਨੇ ਫਿਰ ਡੰਗ ਕੱਢਿਆ ਤੇ ਠਾ ਕਰਕੇ ਮਾਰਿਆ ਇਹਨਾਂ ਨੂੰ। ਹਾਂ, ਫਿਰ ਜ਼ੀਰੋ ਤੇ ਆ ਗਏ ਨੇ। ਹੁਣ ਤੁਸੀਂ ਕਹੋ ਕਿ ਯਾਰ ਕਿਹੜਾ ਸੱਪ ਜਿਹੜਾ 99 ਤੇ ਬੈਠਾ? ਇਹ ਉਹੀ 8 ਜੱਜਾਂ ਦਾ ਸੱਪ ਹੈ। 8 ਜੱਜ। ਤੁਸੀਂ ਕਹੋ ਕਿ ਯਾਰ ਉਹ ਜੱਜਾਂ ਨੂੰ ਸੱਪ ਬਣਾ ਛੱਡਿਆ। ਯਾਰ ਦੇਖੋ, ਸੱਪ ਜਿਹੜੇ ਨੇ ਉਹ ਦੋਸਤ ਵੀ ਹੁੰਦੇ ਨੇ, ਸਾਰੇ ਦੁਸ਼ਮਣ ਨਹੀਂ ਹੁੰਦੇ। ਹਾਂ, ਤੁਹਾਨੂੰ ਯਾਦ ਹੈ ਕਹਾਣੀਆਂ, ਉਹ ਸੱਚੀਆਂ ਕਹਾਣੀਆਂ ਵੀ ਨੇ ਕਿ ਸੱਪ ਬੈਠਾ ਖਜ਼ਾਨੇ ਦੀ ਹਿਫਾਜ਼ਤ ਕਰ ਰਿਹਾ ਸੀ। ਐਵੇਂ ਜੱਜ ਬੈਠੇ ਆਇਨ ਦੀ ਹਿਫਾਜ਼ਤ ਕਰ ਰਹੇ ਨੇ ਕਿ ਆਇਨ ਦੇ ਵਿੱਚ ਕੋਈ ਹੇਰ ਫੇਰ ਨਾ ਕਰ ਦੇਣ। ਉਹ ਡੰਗ ਪਿਆ ਨਾ ਬਗੈਰਤਾ ਨੂੰ ਤੇ ਤੜਫਦੇ ਫਿਰਦੇ ਨੇ। ਅੱਜ ਫੇਰ ਨਿਕਲੇ ਨੇ ਜੱਜ ਬਾਹਰ, ਔਰ ਮੈਂ ਕਹਿੰਦਾ ਵਾ ਸਲਾਮ ਹੈ ਜੱਜਾਂ ਨੂੰ ਵੀ। ਓਏ ਜੱਜੋ, ਤੁਹਾਡੀ ਰਾਤੀ ਕੋਈ ਨਹੀਂ ਜੰਮਿਆ, ਅੱਲਾ ਦੀ ਕਸਮ। ਓਏ ਹੋਏ, ਕਮਾਲ ਕਰਕੇ ਰੱਖ ਛੱਡਿਆ ਤੁਸੀਂ। ਉੱਠੇ ਹੋ ਹਾਂ ਤੇ ਤੁਸੀਂ ਛਾ ਗਏ ਹੋ, ਐਸੀ ਤੈਸੀ ਫੇਰ ਕੇ ਰੱਖ ਛੱਡੀਏ। ਔਰ ਜਦੋਂ ਹੀ ਪਹੁੰਚਦੇ ਨੇ 99 ਤੇ, ਹਾਂ ਜੱਜ ਵੀ ਉਦੋਂ ਹੀ ਜਾਗਦੇ ਨੇ। ਪਹਿਲੇ ਸਾਰੇ ਕਹਿੰਦੇ ਨੇ ਕਿ ਯਾਰ ਇਹ ਜੱਜ ਸੁੱਤੇ ਨੇ, ਯਾਰ ਇਹਨੂੰ ਹੋਸ਼ ਦਵਾਓ ਕੋਈ। ਹਾਂ, ਕੋਈ ਕਹਿੰਦਾ ਯਾਰ ਭੰਗ ਪੀ ਕੇ ਸੁੱਤੇ ਨੇ। ਹਾਂ, ਇਹਨਾਂ ਨੂੰ ਹੋਸ਼ ਨਹੀਂ ਆ ਰਹੀ। ਕੀ ਓਏ ਆਈਨੀ ਤਰਮੀਮ ਜਿਹੜੀ ਪਾਸ ਹੋ ਜਾਏਗੀ, ਇਹ ਸੁੱਤੇ ਨੇ। ਉਹ ਸੁੱਤੇ ਨਹੀਂ, ਉਹ ਇੰਝ ਗਲੇਲ ਰੱਖ ਕੇ ਬੈਠੇ ਹੁੰਦੇ ਨੇ। ਹਾਂ, ਜਿੱਦਾਂ ਹੀ ਹੈ ਕੋਲ ਆਉਂਦੇ ਨੇ ਉਹ ਠਾ ਕਰਕੇ ਮਾਰਦੇ ਨੇ ਇਹਨਾਂ ਨੂੰ। ਇਹ ਫੇਰ ਫਰਕ। ਹਾਂ, ਔਰ ਅੱਜ ਨੂਨ ਲੀਗ ਦਾ ਇੱਕ ਬਾਬਾ ਜਿਹੜਾ ਅਜੀਬ ਹੋ ਰਹੀ, ਉਹ ਪਤਾ ਨਹੀਂ ਬਹੁਤ ਹੀ ਫਿਰੌਨ ਦੇ ਜ਼ਮਾਨੇ ਦਾ ਬਾਬਾ ਤਕਰੀਰਾਂ ਲਿਖ ਕੇ ਦਿੰਦਾ ਉਹਨੂੰ, ਨਵਾਜ਼ ਸ਼ਰੀਫ ਨੂੰ। ਹਾਂ, ਉਹ ਵੀ ਘਬਰਾਇਆ ਸੀ। ਉਹ ਕਹਿ ਰਿਹਾ ਸੀ ਬਸ ਅੱਜ ਤੇ ਅਸੀਂ ਪਾਸ ਕਰਵਾ ਲੈਣੀ ਹੈ। ਹਾਂ, ਅੱਜ ਉਹ ਜਿਹੜਾ ਨਾ ਉਹ ਬੜਾ ਬੁਰਾ ਹਾਲ ਉਹਦਾ। ਲੋਕੀ ਇਹਦੇ ਪਿੱਛੇ ਫਿਰਨੇ ਰਿਪੋਰਟਰ ਕਿ ਸਰ ਜੀ ਕੀ ਹੋਇਆ? ਉਹ ਕਹਿੰਦਾ ਬਸ ਛੱਡੋ, ਤੁਸੀਂ ਲਾਨਤ ਹੀ ਭੇਜੋ ਸਾਡੇ ਤੇ। ਇਹੀ ਹਾਲ ਹੈ, ਹੋਰ ਕੋਈ ਨਹੀਂ। ਕਿਉਂਕਿ ਅੱਜ ਜੱਜਾਂ ਨੇ ਫਿਰ ਇਹਨਾਂ ਨੂੰ ਲੰਮਾ ਪਾ ਕੇ ਤੇ ਉਹ ਧੋਤਾ। ਹੁਣ ਜੱਜ ਜਿਹੜੇ ਬੈਠੇ ਨੇ ਉਹ ਸਾਹਮਣੇ ਕੀ ਰੱਖ ਕੇ ਫੈਸਲਾ ਕਰਦੇ ਨੇ। ਹਾਂ, ਉਹ ਕੀ ਦੇਖਦੇ ਨੇ ਕਿ ਬਈ ਇਹ ਕੌਣ ਸਾਜ਼ਿਸ਼ ਕਰ ਰਿਹਾ ਹੈ, ਕਿਹਨੂੰ ਅਸੀਂ ਠੋਕਣਾ। ਹਾਂ, ਠੋਕਦੇ ਹੀ ਨੇ।
ਉਹ ਇਹ ਨਹੀਂ ਦੇਖਦੇ ਕਿ ਯਾਰ ਇਹ ਹਕੂਮਤ ਬੈਠੀ ਹੈ ਜਾਂ ਇਹਨਾਂ ਦੇ ਜਿਹੜੇ ਨੇ ਹੈਂਡਲਰ ਨੇ ਜਾਂ ਉਹ ਕਹਿੰਦੇ ਲੋ ਜੀ ਇਹ ਕਾਜ਼ੀ ਸਾਹਮਣੇ ਬੈਠਾ ਸਾਡੇ, ਹਾਂ ਉਹ ਕਾਜ਼ੀ ਦੇ ਜਿਹੜਾ ਨਾ ਸਾਹਮਣੇ ਬਿਠਾ ਕੇ ਕਾਜ਼ੀ ਨੂੰ ਟੋਕਦੇ ਨੇ, ਹਾਂ ਕਾਜ਼ੀ ਤੇਰੀ ਐਕਸਟੈਂਸ਼ਨ ਨਹੀਂ ਆਣੀ ਜੋ ਤੂੰ ਬੇੜਾ ਗਰਕ ਕੀਤਾ ਨਾ ਸੁਪਰੀਮ ਕੋਰਟ ਦਾ, ਹਾਂ ਤੂੰ ਇੱਥੋਂ ਜਿਹੜਾ ਨਾ ਕਿਸੇ ਹੋਰ ਨਾਲ ਅਦਾਲਤ 'ਚ ਜਾਣਾ ਨਾ, ਤੂੰ ਇੱਥੇ ਤੂੰ ਘਰ ਜਾਣਾ, ਹਾਂ ਪਹਿਲੇ ਤੂੰ ਘਰ ਜਾਣਾ ਫਿਰ ਤੂੰ ਜੇਲ੍ਹ ਜਾਣਾ, ਹਾਂ ਹਿਸਾਬ ਕਿਤਾਬ ਤੇ ਇਹੀ ਨਜ਼ਰ ਆ ਰਿਹਾ। ਤੇ ਜੱਜ ਛਾ ਗਏ ਜਨਾਬ, ਜੱਜਾਂ ਨੇ ਕਮਾਲ ਕਰਕੇ ਰੱਖ ਦਿੱਤਾ। ਅੱਜ ਸਲਾਮ ਹੈ ਸਾਰੇ 8 ਦੇ 8 ਜੱਜਾਂ ਨੂੰ ਕਿ ਖਲੋ ਗਏ ਆਇਨੀ ਤਰਮੀਮ ਇਹਨਾਂ ਦੀ ਉਹਨੇ ਪੱਕੀ ਵੜ ਗਈ, ਮੁਲਾਨਾ ਮੰਨਣ ਵਾਲਾ ਹੈ ਨਹੀਂ, ਹਾਂ ਹਾਲਾਂਕਿ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਲੇਕਿਨ ਮੁਲਾਨਾ ਡਟ ਕੇ ਖੜਾ, ਉਹ ਕਹਿੰਦਾ ਨਹੀਂ ਤੇਰਾ ਮਤਲਬ ਹੈ ਸਾਰੇ ਦੇ ਸਾਰੇ ਵੜ ਗਏ, ਹਕੂਮਤ ਵੀ ਫਾਰਗ ਹੋ ਗਈ ਹੈ। ਤੇ ਦੂਜੀ ਖਬਰ ਜਿਹੜੀ ਨਾ ਮੈਂ ਤੁਹਾਨੂੰ ਦੇਣ ਲੱਗਾ ਵਾਂ ਉਹਦੀ, ਇੱਕ ਤੇ ਸਾਈਕਲ ਰੋਜ਼ ਆ ਜਾਂਦੀ ਹੈ, ਬੰਦਾ ਹੁਣ ਕੀ ਕਰੇ ਕਿਸੇ ਹੋਰ ਦੀ ਖਬਰ ਦੇਣ ਲੱਗਦਾ ਵਾ, ਫਿਰ ਕੋਈ ਨਾ ਕੋਈ ਚਵਲ ਮਾਰਦੀ ਹੈ ਐਸੀ, ਫਿਰ ਗੱਲ ਕਰਨੀ ਪੈ ਜਾਂਦੀ ਹੈ। ਮੈਂ ਗੱਲ ਕਰ ਰਿਹਾ ਉਸਮੇ ਸਾਈਕਲ ਦੀ, ਹਾਂ ਉਸਮੇ ਸਾਈਕਲ ਜਿਹੜੀ ਹੈ ਨਾ, ਹਾਂ ਉਹਨੇ ਜਨਾਬ ਉਹਨੇ ਕੀਤੀ ਟਵੀਟ, ਹਾਂ ਤੇ ਉਹਨੇ ਟਵੀਟ ਕਰਕੇ ਬੜਾ ਇਨਕਸ਼ਾਫ ਕਰ ਦਿੱਤਾ, ਹਾਂਜੀ ਇੱਕ ਪ੍ਰਾਈਵੇਟ ਚੈਟ ਵਟਸਐਪ ਦੀ ਉਹਨੇ ਤਸਵੀਰ ਇੱਕ ਲੀਕ ਕਰ ਦਿੱਤੀ, ਉਹਦੇ 'ਚ ਸ਼ਹਬਾਜ਼ ਗਿੱਲ ਜਿਹੜਾ ਉਹ ਇੰਸਟਰਕਸ਼ਨ ਦੇ ਰਿਹਾ, ਉਹ ਕਹਿ ਰਿਹਾ ਕਿ ਜਿਹੜੇ ਸਟੂਡੈਂਟ ਨੇ ਹਾਂ ਇਹਨਾਂ ਨੂੰ ਜ਼ਰਾ ਹਿਸਾਬ ਕਿਤਾਬ ਲਾਓ, ਇਹਨਾਂ ਨੂੰ ਜ਼ਰਾ ਹੋਰ ਤਗੜਾ ਕਰੋ, ਹਕੂਮਤ ਨਾਲ ਲੜਵਾਓ ਇਹਨਾਂ ਨੂੰ, ਹਾਂ ਤੇ ਨਾਲ ਆਲੀਆ ਹਮਜ਼ਾ ਵੀ ਹੈ ਤੇ ਅਜ਼ਰ ਮਸ਼ਵਾਨੀ ਵੀ ਵਿੱਚ ਕਹਿ ਰਿਹਾ ਆਹੋ ਨਹੀਂ ਆਹੋ। ਸਕਰੀਨ ਸ਼ਾਟ ਸ਼ੇਅਰ ਕੀਤਾ ਨੇ, ਅੰਦਾਜ਼ਾ ਕਰੋ। ਔਰ ਉਸ ਸਕਰੀਨ ਸ਼ਾਟ ਤੋਂ ਦੇਖ ਕੇ ਕਿਸੇ ਵੀ ਅਕਲ ਵਾਲੇ ਬੰਦੇ ਨੂੰ ਜਿਹੜਾ ਯੂਜ਼ ਕਰਦਾ ਵੇ ਆਪਣਾ ਵਟਸਐਪ ਇਹ ਵੋ, ਉਹਨੂੰ ਸਾਫ਼ ਪਤਾ ਲੱਗ ਰਿਹਾ ਯਾਰ ਫੇਕ ਹੈ, ਹਾਂ ਹੋਰ ਤੇ ਹੋਰ, ਹਾਂ ਉਹਦੇ ਜਿਹੜੇ ਅਜ਼ਰ ਮਸ਼ਵਾਨੀ ਆਫੀਸ਼ੀਅਲ ਹੈ ਉਹਦੇ ਸਪੈਲਿੰਗ ਹੀ ਗਲਤ ਨੇ, अब बगैर तो पटवारी और हर बारी फड़े जाते हैं यार, हाँ और ऐसी अजीबो गरीब औरत है, यकीन करो ਇਹੋ ਜਿਹੀਆਂ ਮਾਈਆਂ ਹੁੰਦੀਆਂ ਨਾ ਰਿਸ਼ਤੇ ਕਰਾਉਣ ਵਾਲੀਆਂ, ਹਾਂ ਉਹਨੂੰ ਕਹਿਣਾ ਕਿ ਚੰਗਾ ਯਾਰ ਰਿਸ਼ਤਾ ਕਰਵਾ, ਹਾਂ ਉਹ ਕੋਈ ਸ਼ਰਾਬੀ ਕਬਾਬੀ ਬੰਦਾ ਲੱਭ ਕੇ ਲਿਆਏਗੀ ਤੇ ਉਹਦੀਆਂ ਤਾਰੀਫਾਂ ਕਰੇਗੀ ਕਿ ਬਈ ਬੜਾ ਕਮਾਲ ਬੰਦਾ ਹੈ, 5 ਵਕਤ ਦਾ ਨਮਾਜ਼ੀ ਹੈ, ਹਾਂ ਉਹ ਜਵਾਰੀ ਹੋਏਗਾ। ਇਹੋ ਜਿਹੀ ਇਹ ਮਾਈਆਂ ਜਿਹੜੀਆਂ ਰਿਸ਼ਤਾ ਲੈ ਕੇ ਲੱਭਣ ਵਾਲੀਆਂ, ਹੁਣ ਉਹ ਹਕੂਮਤ 'ਚ ਆ ਗਈ ਹੈ ਉੱਥੇ ਆ ਕੇ, ਉਹ ਹਜੇ ਵੀ ਉਹਦੀ ਛੋਟੀ ਸੋਚ ਉਹਨੇ ਹੀ ਉਹ ਫੇਕ, ਹਾਲਾਂਕਿ ਆਪ ਇਹਨੇ ਕੇਸ ਕੁਸ ਕੀਤੇ ਨੇ ਕਿ ਜੀ ਇਹ ਦੇਖੋ ਮੇਰੇ ਖਿਲਾਫ ਪ੍ਰੋਪਰਗੰਡਾ ਕੀਤਾ ਜਾ ਰਿਹਾ ਹੈ, ਮੇਰੇ ਖਿਲਾਫ ਕੋਈ ਇਹ वो ਜਿਹੜਾ ਨਾ ਗਲਤ ਖਬਰਾਂ ਨਸ਼ਰ ਕੀਤੀਆਂ ਜਾ ਰਹੀਆਂ, ਕੋਈ ਸਹਾਫੀਆਂ ਤੇ ਇਹਨੇ FIR ਕਰਵਾ ਛੱਡੀਆਂ ਨੇ ਇਹਨਾਂ ਨੇ, ਤੇ ਆਪ ਸਭ ਤੋਂ ਵੱਡੀ ਫੇਕ ਤਸਵੀਰ ਜਿਹੜੀ ਹੈ ਨਾ ਉਹ ਪੋਸਟ ਕਰ ਰਹੀ ਹੈ। ਅੰਦਾਜ਼ਾ ਕਰੋ ਯਾਰ ਇਹਨਾਂ ਲੋਕਾਂ ਦਾ ਕਿ ਬਈ ਲੱਖ ਦੀ ਲਾਹਨਤ ਹੈ ਤੁਹਾਡੇ ਸਾਰਿਆਂ ਤੇ, ਕੋਈ ਬੰਦੇ ਦੇ ਬੱਚੇ ਬਣੋ, ਕੋਈ ਦੇਖੋ ਤੇ ਸਹੀ, ਉਹਦੀ ਆਪਣੀ ਜਿਹੜੀ ਨਾ ਆਪਣੇ ਪਟਵਾਰੀ ਉਹਨੂੰ ਕਹਿ ਰਹੇ ਨੇ ਹੁਣ ਕਿ ਯਾਰ ਨੇ ਸਾਡਾ ਨੱਕ ਜੀਭ ਕਟਵਾਇਆ, ਉਹ ਕਹਿੰਦੇ ਸਾਈਕਲ ਜੀ ਨੂੰ ਕਿੱਥੇ ਤੁਸੀਂ ਲਾ ਦਿੱਤਾ, ਹਾਂ ਬੇੜੇ ਗਰੇ ਕੌਣ ਹੋ, ਉਹ ਸਾਰੇ ਮਜ਼ੰਮਤ ਕਰ ਰਹੇ ਨੇ ਉਹਦੇ, ਹਾਂ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਉਹ ਅੱਲਾ ਲੋਕ ਹੈ, ਮੈਂ ਬਾਬਾ ਜੀ ਤੁਹਾਨੂੰ ਸਾਰੇ ਹੀ ਅੱਲਾ ਲੋਕ ਲੱਗਦੇ ਨੇ ਯਾਰ, ਉਹ ਐਡੀ ਵੱਡੀ ਚਵਲ ਮਾਰ ਦਿੱਤੀ ਉਹਨੇ। ਬਾਬਾ ਜੀ ਕਹਿੰਦੇ ਚਲੋ ਕੋਈ ਨਹੀਂ ਯਾਰ ਦਰਗੁਜ਼ਰ ਕਰਿਆ ਕਰੋ, ਹਾਂ ਉਹਨੂੰ ਐਤਕੀ ਵਜ਼ਾਰਤ ਲੱਭੀ ਹੈ, ਸਭ ਮੁੜ ਕੇ ਸਾਰੀ ਜ਼ਿੰਦਗੀ ਉਹਨੇ ਰਿਸ਼ਤੇ ਕਰਵਾਉਣੇ ਨੇ। ਮੈਂ ਕਿਹਾ ਬਾਬਾ ਜੀ ਅੱਛਾ ਐਸ ਕਰਕੇ ਤੁਸੀਂ ਇਹਦੀ ਹਮਾਇਤ 'ਚ ਉਤਰੇ ਹੋ, ਇਹਨੇ ਰਿਸ਼ਤੇ ਕਰਵਾਉਣੇ ਨੇ। ਬਾਬੇ ਕਹਿੰਦੇ ਆਹੋ ਯਾਰ ਮੈਂ ਵੀ ਸੋਚ ਰਿਹਾ ਕਿ ਕਿਦੋਂ ਇਹਦੀ ਵਜ਼ਾਰਤ ਖਤਮ ਹੋਵੇ, ਕਿਦੋਂ ਡਿੱਗੇ ਫਾਰਮ 47 ਦੀ ਤੇ ਇਹ ਰਿਸ਼ਤੇ ਕਰਾਉਣੇ ਸ਼ੁਰੂ ਕਰੇ ਤੇ ਮੈਂ ਜਾ ਕੇ ਮੈਂ ਵੀ ਕਿ ਆਪਣਾ ਰਿਸ਼ਤਾ ਕਰਵਾਵਾਂ। ਮੈਂ ਕਿਹਾ ਬਾਬਾ ਜੀ ਤੁਸੀਂ ਕਿਹਦੇ ਨਾਲ ਕਰਵਾਉਣਾ? ਬਾਬੇ ਕਹਿੰਦੇ ਪਤਾ ਹੀ ਹੈ। ਮੈਂ ਕਿਹਾ ਬਾਬਾ ਜੀ ਅਗਰ ਨਾ ਹੋਣ ਦਿੱਤਾ ਗਿਆ ਰਿਸ਼ਤਾ ਫਿਰ ਤੁਸੀਂ ਕੀ ਕਰੋਗੇ? ਬਾਬਾ ਜੀ ਕਹਿੰਦੇ ਕਿਹਦੀ ਜ਼ਰੂਰਤ ਹੈ ਕਿ ਮੇਰਾ ਰਿਸ਼ਤਾ ਜਿਹੜਾ ਨਾ ਹੋਣ ਦੇ? ਮੈਂ ਕਿਹਾ ਬਾਬਾ ਜੀ ਡਿਪਟੀ। ਬਾਬਾ ਕਹਿੰਦੇ ਉਹੀ? ਮੈਂ ਕਿਹਾ ਬਾਬਾ ਜੀ ਉਹੀ ਜਿਹੜਾ ਕਹਿੰਦਾ ਸੀ ਸਟਾਕ ਮਾਰਕੀਟ ਉੱਤੇ 3 ਰੁਪਈਆ ਮੁਸਤਹਕਮ। ਬਾਬੇ ਕਹਿੰਦੇ ਚੱਲ ਠੀਕ ਹੈ ਯਾਰ ਜੇ ਉਹ ਵਿੱਚ ਪੈ ਜਾਏ ਤੇ ਫਿਰ ਠੀਕ ਹੈ, ਫਿਰ ਇਨਕਾਰ ਹੀ ਸਹੀ, ਲੇਕਿਨ ਇਹ ਕਿ ਫਿਰ ਰਿਸ਼ਤੇ ਕਰਾਉਣ ਵਾਲੀ ਜਿਹੜੀ ਮਾਈ ਨਹੀਂ। ਮੈਂ ਕਿਹਾ ਬਾਬਾ ਜੀ ਹੈ ਉਜ਼ਮਾ। ਬਾਬਾ ਜੀ ਕਹਿੰਦੇ ਹਾਂ ਅਜ਼ਮਾ, ਇਹਦੇ ਨਾਲ ਹੀ ਕਰ ਲਾਂਗੇ ਕੁਝ ਨਾ ਕੁਝ ਤੇ ਲੱਗੇਗਾ। और डिप्टी है और लिया डाला